ਜੀ, ਅਗਲੀਆਂ ਖਬਰਾਂ ਵੱਲ ਚੱਲੀਏ। ਜਿਹੜੀ ਸਭ ਤੋਂ ਇੰਪੋਰਟੈਂਟ ਖਬਰ ਯੂਨਾਈਟਿਡ ਹੈਲਥਕੇਅਰ ਸੀਈਓ ਮਰਡਰ ਦੇ ਸੰਬੰਧ ਦੇ ਵਿੱਚ ਲਿਊਜੀ ਮੈਨਜੀਓਨੇ, ਜਿਸ ਨੂੰ ਚਾਰਜ ਕੀਤਾ ਗਿਆ ਹੈ, ਉਹਦਾ ਪਰਿਵਾਰ ਵੀ ਹੁਣ ਬੋਲ ਰਿਹਾ ਆ। ਆਪਾਂ ਕੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਇਹ ਇੱਕ ਆਰਡੀਨਰੀ ਬੰਦਾ ਨਹੀਂ ਸੀ, ਬੜੀ ਆਈਵੀ ਲੀਗ ਯੂਨੀਵਰਸਿਟੀ ਚੋਂ ਪੜ੍ਹਿਆ ਸੀ, ਆਪਣੇ ਹਾਈ ਸਕੂਲ ਦੇ ਵਿੱਚ ਵੈਲੇਡਿਕਟੋਰੀਅਨ ਰਿਹਾ ਹੈਗਾ। ਉਹਦਾ ਜਿਹੜਾ ਮੱਗ ਸ਼ਾਟ ਆ ਉਹ ਵੀ ਰਿਵੀਲ ਕੀਤਾ ਗਿਆ ਆ। ਬਹੁਤ ਹੀ ਚਲਾਕੀ ਦੇ ਨਾਲ ਉਸਨੇ ਜਿਹੜਾ ਇਹ ਕਤਲ ਕੀਤਾ ਵੀ ਕਿਤੇ ਉਹ ਫੜ ਨਾ ਹੋਵੇ, ਪਰ ਅਲਟੀਮੇਟਲੀ ਕਿਤੇ ਨਾ ਕਿਤੇ ਕਹਿੰਦੇ ਵੀ ਬੰਦਾ ਅੜ ਕੇ ਆ ਹੀ ਜਾਂਦਾ ਹੈਗਾ। ਉਹਦੇ ਜਿਹੜੇ ਹੁਣ ਘਰ ਦੀ ਵੀ ਤਲਾਸ਼ੀ ਲਈ ਗਈ ਆ, ਉਹਦੇ ਕੰਪਿਊਟਰਸ ਦੀ ਵੀ। ਉਹਦੇ ਵਿੱਚ ਦੱਸਿਆ ਗਿਆ ਵੀ ਕਿਸ ਤਰ੍ਹਾਂ ਇੰਸ਼ੋਰੈਂਸ ਕੰਪਨੀਆਂ ਦੇ ਅਗੇਂਸਟ ਉਹਦੀ ਜਿਹੜੀ ਹੇਟ ਸੀਗੀ, ਵੀ ਕਿਸ ਤਰ੍ਹਾਂ ਕੰਪਨੀਆਂ ਜੋ ਆ ਉਹ ਇੰਨਾ ਵੱਡਾ ਜਿਹੜਾ ਪ੍ਰੋਫਿਟ ਬਣਾ ਰਹੀਆਂ ਹੈਗੀਆਂ ਤੇ ਲੋਕਾਂ ਦੀ ਜਿਹੜੀ ਕਵਰੇਜ ਆ ਉਹ ਘੱਟ ਕਰ ਰਹੀਆਂ ਹੈਗੀਆਂ। ਸੋ ਇੱਕ ਜਿੱਥੇ ਮੈਕਡੋਨਲਡ ਦੇ ਉੱਤੇ ਜਿਹਨੂੰ ਅਰੈਸਟ ਕੀਤਾ ਗਿਆ ਸੀ, ਉੱਥੇ ਉਹਦੇ ਅਗੇਂਸਟ ਮੈਕਡੋਨਲਡ ਦੇ ਬੜੇ ਲੋਕਾਂ ਨੇ ਗਲਤ ਕਮੈਂਟ ਵੀ ਪਾਏ। ਬਹੁਤ ਸਾਰੀ ਸਿੰਪਥੀ ਵੀ ਲੋਕਾਂ ਦੀ ਇਸ ਬੰਦੇ ਦੇ ਨਾਲ ਹੈਗੀ ਆ, ਜਿਹੜਾ ਜਿਸ ਨੇ ਯੂਨਾਈਟਿਡ ਹੈਲਥ ਕੇਅਰ ਦੇ ਸੀਈਓ ਨੂੰ ਸ਼ਰੇਆਮ ਗੋਲੀ ਮਾਰ ਕੇ ਮਾਰਿਆ। ਜਿਹੜੀ ਹੁਣ ਗਨ ਵੀ ਯੂਜ਼ ਕੀਤੀ ਗਈ ਸੀ, ਉਹ ਵੀ ਜਿਹੜੀ ਆਪ ਹੀ ਬਣਾਈ ਉਹ ਸੀਗੀ। 3D ਸੋ ਪ੍ਰਿੰਟਡ ਸੀਗੀ। ਜੀ ਬਿਲਕੁਲ ਲੀਗਲ ਗਨ ਨਹੀਂ ਸੀ। ਕਹਿੰਦੇ ਵੀ 3D ਪ੍ਰਿੰਟਡ ਲੋਡਰ ਰਿਸੀਵਰ ਤੇ ਸਾਇਲੈਂਸਰ, ਇਹ ਸਾਰਾ ਕੁਝ ਯੂਜ਼ ਕੀਤਾ ਸੀ। ਉਹਦਾ ਜਿਹੜਾ ਬੈਗ ਸੀ ਉਹਦੇ ਵਿੱਚ ਵੀ ਉਦਾਂ ਦਾ ਸਮਾਨ ਸੀਗਾ ਵੀ ਜਿਹਦੇ ਨਾਲ ਜਿਹੜਾ ਫੋਨ ਸੀ ਉਹ ਟਰੈਕ ਨਹੀਂ ਕੀਤਾ ਜਾ ਸਕਦਾ ਸੀ। ਸੋ ਗਲਤ ਜਿਹੜੀ ਆਈਡੀ ਬਣਾਈ ਸੀ ਉਸਨੇ ਨਕਲੀ, ਉਹ ਵੀ ਬਹੁਤ ਜਗ੍ਹਾ ਦੇ ਉੱਤੇ ਕੈਸ਼ ਪੈਸੇ ਯੂਜ਼ ਕੀਤੇ। ਕਿਸ ਤਰ੍ਹਾਂ ਉਹ ਬਾਈ ਏਅਰ ਨਹੀਂ ਗਿਆ ਤਾਂ ਕਿ ਟਰੈਕ ਨਾ ਹੋ ਸਕੇ। ਸੋ 5 ਦਿਨਾਂ ਬਾਅਦ ਇਸ ਬੰਦੇ ਨੂੰ ਜਿਹੜਾ ਹੁਣ ਫੜਿਆ ਗਿਆ ਹੈ, ਉਸ ਨੂੰ ਐਕਸਟ੍ਰਾਡਾਈਟ ਕੀਤਾ ਜਾਊਗਾ। ਪੈਂਸਿਲਵੇਨੀਆ 'ਚ ਫੜਿਆ ਸੀ, ਉੱਥੋਂ ਨਿਊਯਾਰਕ ਨੂੰ, ਤੇ ਉਹਦੇ ਉੱਤੇ ਜਿਹੜੇ ਮਰਡਰ ਦੇ ਚਾਰਜਸ ਜਿਹੜੇ ਆ ਲਾਏ ਜਾਣਗੇ। ਜਿਹੜਾ ਫੋਟੋ ਵੀ ਉਹਦੀ ਰਿਲੀਜ਼ ਹੋਈ ਆ, ਜਿੱਥੇ ਉਹ ਮੈਕਡੋਨਲਡ ਦੇ ਵਿੱਚ ਖਾ ਰਿਹਾ ਸੀ, ਤੇ ਜਿਹੜੇ ਬੰਦੇ ਨੇ ਫੜਾਇਆ ਉਹਦੀ ਇੰਟਰਵਿਊ ਵੀ ਆ ਰਹੀ ਆ ਵੀ ਮੈਨੂੰ ਲੱਗਿਆ ਵੀ ਉਹੀ ਲੱਗਦਾ ਹੈਗਾ। ਸਿਰਫ ਇਹੀ ਸੀ ਵੀ ਉਹ ਹੋਟਲ 'ਚ ਵੀ ਨਹੀਂ ਰਿਹਾ। ਕਈ ਹੋਸਟਲ ਹੁੰਦੇ ਹੈਗੇ ਆ, ਉੱਥੇ ਕੈਸ਼ ਲੈ ਲੈਂਦੇ ਆ ਤੇ ਮੂੰਹ ਢਕਿਆ ਸੀ। ਉੱਥੇ ਜਿਹੜਾ ਕੈਸ਼ੀਅਰ ਸੀ ਉਹਨ ਹੱਸਦੇ ਨੇ ਕਿਹਾ ਵੀ ਤੂੰ ਮਰ ਜਾ, ਮੂੰਹ ਤਾਂ ਮੈਨੂੰ ਦਿਖਾਲ ਦੇ। ਤੇ ਉੱਥੇ ਜਿਹੜਾ ਉਹਦਾ ਉਹ ਮੂੰਹ ਦੇ ਉੱਤੇ ਜਿਹੜਾ ਪਾਇਆ ਸੀ ਉਹ ਲਾਇਆ, ਤੇ ਉਹ ਫੋਟੋ ਜਿਹੜੀ ਆ ਬਾਅਦ ਦੇ ਵਿੱਚ ਪੁਲਿਸ ਦੇ ਹੱਥ ਲੱਗੀ, ਤੇ ਉਹ ਤੋਂ ਬਾਅਦ ਜਿਹੜਾ ਆ ਉਸ ਨੂੰ ਅਰੈਸਟ ਕੀਤਾ ਗਿਆ ਹੈਗਾ। ਜੀ, ਇੱਕ ਜਿਹੜੀ ਚੀਜ਼ ਹਰਜੋਤ ਸਿੰਘ ਜੀ ਇਹ ਆ ਵੀ ਜੇ ਪੁਲਿਸ ਚਾਹੇ ਤਾਂ ਫੜ ਕਿਸੇ ਨੂੰ ਵੀ ਸਕਦੀ ਆ। ਬਿਲਕੁਲ ਇਹ ਇੱਕ ਵੱਖਰੀ ਗੱਲ ਆ ਵੀ ਇੱਕ ਆਮ ਬੰਦੇ ਦੇ ਲਈ ਤੇ ਇੱਕ ਸੀਈਓ ਦੇ ਲਈ ਉਹਨਾਂ ਦੇ ਵਤੀਰੇ ਦੇ ਵਿੱਚ ਫਰਕ ਪੈ ਜਾਂਦਾ। ਕੋਈ ਮੰਨੇ ਚਾਹੇ ਨਾ ਮੰਨੇ, ਪਰ ਇਹ ਰਿਐਲਿਟੀ ਹੈ ਦੁਨੀਆ ਦੀ। ਇਹ ਜਿਹੜੀ ਆ ਇਹ ਰਿਐਲਿਟੀ ਜਿਹੜੀ ਉਹ ਹੈਗੀ ਆ। ਇਸ ਬੰਦੇ ਨੂੰ ਜਿੱਦਾਂ ਤੁਸੀਂ ਦੱਸਿਆ ਵੀ ਕਈ ਜਣੇ ਇਸ ਨੂੰ ਉਹ ਵੀ ਕਰ ਰਹੇ, ਸੈਲੀਬ੍ਰੇਟ ਵੀ ਕਰ ਰਹੇ ਆ ਵੀ ਇਹਨੇ ਬਹੁਤ ਤਗੜਾ ਜਿਹੜਾ ਇਹ ਕੰਮ ਕਰਤਾ। ਕਿ ਇਸ ਨੂੰ ਮਾਰਨ ਵਾਲੀ ਜਿਹੜੀ ਗੱਲ ਆ ਉਹ ਚੰਗੀ ਤਾਂ ਜਿਹੜੀ ਉਹ ਨਹੀਂ ਹੁੰਦੀ। ਪਰ ਇੱਕ ਅਮੀਰ ਘਰਾਣੇ ਚੋਂ ਆ ਕੇ ਜਿਨ੍ਹਾਂ ਦੇ ਆਪਣੇ ਹਰਜੋਤ ਸਿੰਘ ਜੀ ਹੈਲਥ ਕੇਅਰ ਫੈਸਿਲਿਟੀਜ਼ ਹੋਣ, ਕੰਟਰੀ ਕਲੱਬ ਦੇ ਉਹ ਮਾਲਕ ਹੋਣ, ਰੀਅਲ ਐਸਟੇਟ ਦੀਆਂ ਜਿਹੜੀਆਂ ਉਹ ਕੰਪਨੀਆਂ ਹੋਣ, ਤੇ ਉਹਨਾਂ ਦਾ ਜਿਹੜਾ ਮੁੰਡਾ ਇਦਾਂ ਦਾ ਕਾਰਾ ਕਰ ਜਾਊਗਾ ਸ਼ਾਇਦ ਉਹਨਾਂ ਨੂੰ ਵੀ ਪਤਾ ਨਹੀਂ ਸੀ। ਹੁਣ ਉਹਦੇ ਨਾਲ ਪੜ੍ਹਦੇ ਜਿਹੜੇ ਨਿਆਣੇ ਉਹ ਵੀ ਕਹਿ ਰਹੇ ਆ ਯਾਰ ਇਹ ਤਾਂ ਮੁੰਡਾ ਹੀ ਬੜਾ ਸਵੀਟ ਸੀ, ਬੜਾ ਹੀ ਚੰਗਾ ਸੀ, ਵੈਲੀਡਿਕਟੋਰੀਅਨ ਸੀਗਾ, ਆਈਵੀ ਲੀਗ ਚੋਂ ਜਿਹੜਾ ਉਹ ਪੜ੍ਹ ਕੇ ਨਿਕਲਿਆ, ਕੰਪਿਊਟਰ ਸਾਇੰਸ ਦੀ ਇਸਨੇ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਆ। ਪਰ ਦੁਨੀਆ ਤੋਂ ਉਸਨੇ ਆਪਣੇ ਆਪ ਨੂੰ ਅਲੱਗ-ਥਲੱਗ ਕਰਕੇ ਇੱਕ ਐਸੇ ਇਸ਼ੂ ਦੇ ਉੱਤੇ ਉਹ ਦਿਲ ਨੂੰ ਲਾ ਬੈਠਾ ਵੀ ਉਸਨੇ ਸੀਈਓ ਤੱਕ ਨੂੰ ਕਤਲ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਮੈਰੀਲੈਂਡ ਦੀ ਪ੍ਰੋਮੀਨੈਂਟ ਫੈਮਿਲੀ ਚੋਂ ਆ ਕੇ ਉਸਨੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਕੀਤਾ ਹੈਗਾ ਆ। ਹਰਜੋਤ ਸਿੰਘ ਜੀ ਬੜੀ ਹੈਰਾਨੀ ਕੁਨ ਜਿਹੜੀ ਇਹ ਗੱਲ ਆ। ਉਹ ਲੱਗਦਾ ਵੀ ਹੈਲਥੀ, ਹੁਣ ਜਦੋਂ ਫੜਿਆ ਗਿਆ ਬੜਾ ਸ਼ਾਂਤੀ ਦੇ ਨਾਲ ਜਿਹੜਾ ਉਹ ਸੀਗਾ ਉੱਥੇ। ਉਹਦੀਆਂ ਜਿੰਨੀਆਂ ਵੀ ਫੋਟੋਜ਼ ਵੀਡੀਓਜ਼ ਜਿਹੜੀਆਂ ਉਹ ਆ ਰਹੀਆਂ ਆ, ਦੇਖ ਕੇ ਬੰਦੇ ਨੂੰ ਲੱਗ ਨਹੀਂ ਸਕਦਾ ਵੀ ਇਹ ਇੱਕ ਕੋਲਡ ਬਲੱਡਡ ਮਰਡਰਰ ਵੀ ਜਿਹੜਾ ਇਹ ਹੋ ਸਕਦਾ ਵੀ ਕਿਸ ਤਰੀਕੇ ਦੇ ਨਾਲ ਉਹਦਾ ਸੀਈਓ ਲੰਘਿਆ ਤੇ ਪਿੱਛੋਂ ਜਿਹੜੀ ਉਸਨੇ ਗੋਲੀ ਜਿਹੜੀ ਉਹ ਮਾਰੀ। ਉਹਨੇ ਹਰ ਇੱਕ ਤਰੀਕੇ ਦੇ ਨਾਲ, ਕਿਉਂਕਿ ਇੰਟੈਲੀਜੈਂਟ ਤਾਂ ਸੀਗਾ ਹੀ, ਇਹਦੇ ਵਿੱਚ ਤਾਂ ਹੁਣ ਪਤਾ ਲੱਗਦਾ ਹੀ ਆ ਵੀ ਵੈਲੀਡਿਕਟੋਰੀਅਨ ਵੀ ਸੀਗਾ ਤੇ ਇੰਜੀਨੀਅਰ ਵੀ ਸੀ, ਵੀ ਉਸਨੇ ਕਿਸ ਤਰੀਕੇ ਦੇ ਨਾਲ ਪੂਰੀ ਤਿਆਰੀ ਕੀਤੀ ਸੀ ਵੀ ਮੈਂ ਫੜਿਆ ਨਾ ਜਾਵਾਂ, ਕਿਸ ਤਰੀਕੇ ਦੇ ਨਾਲ ਉਸਨੂੰ ਮਾਰਨਾ ਆ। ਰੈਕੀ ਕੀਤੀ ਹੋਊਗੀ। ਉਹ ਗਨ ਜਿਹੜੀ ਉਸਨੇ ਆਪ 3D ਪ੍ਰਿੰਟ ਕਰਕੇ ਬਣਾਈ, ਜਿਹਦੇ ਨਾਲ 9 ਮਿਲੀਮੀਟਰ ਦਾ ਸ਼ਾਟ ਜਿਹੜਾ ਉਹ ਚੱਲਿਆ, ਜੋ ਕਿ ਉਸਨੇ ਉਸਦੇ ਪਿੱਠ ਪਿੱਛੋਂ ਜਿਹੜਾ ਉਹ ਮਾਰਿਆ, ਜਿਹੜਾ ਸੀਈਓ ਬ੍ਰਾਇਨ ਸੀ ਉਸਦੇ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉੱਥੋਂ ਫਰਾਰ ਹੋ ਗਿਆ।
ਪੂਰਾ ਰਾਹ ਉਹਨੇ ਬਣਾਇਆ ਸੀ, ਜਿੱਦਾਂ ਤੁਸੀਂ ਦੱਸਿਆ ਵੀ ਬੱਸਾਂ 'ਚ ਸਫ਼ਰ ਕਰਦਾ ਰਿਹਾ, ਹੋਸਟਲਾਂ 'ਚ ਜਿਹੜਾ ਉਹ ਰਹਿੰਦਾ ਰਿਹਾ, ਤਾਂ ਜੋ ਉਹ ਕਿਤੇ ਫੜਿਆ ਜਿਹੜਾ ਉਹ ਨਾ ਜਾਵੇ। ਮੈਕਡੋਨਲਡ ਦੇ ਵਿੱਚ ਜਿਹੜਾ ਅਲਟੂਨਾ ਪੈਂਸਿਲਵੇਨੀਆ ਦੇ ਵਿੱਚ ਜੋ ਵਾਪਰਿਆ, ਕਹਿੰਦੇ ਵੀ ਇੱਕ ਜਿਹੜਾ ਬੰਦਾ ਉੱਥੇ ਆਇਆ ਸੀ ਕਸਟਮਰ, ਉਸ ਨੂੰ ਲੱਗਾ ਵੀ ਇਹ ਉਹੀ ਆ ਜਿਹੜਾ ਸੀਈਓ ਦੇ ਕਤਲ ਦੇ ਵਿੱਚ ਲੜਿੰਦਾ ਆ। ਉਸਨੇ ਮੈਕਡੋਨਲਡ ਦੇ ਇੱਕ EMPLOYEE ਨੂੰ ਦੱਸਿਆ, ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਅੱਗੇ ਜਿਹੜੇ ਅਧਿਕਾਰੀਆਂ ਨੂੰ ਇਤਲਾਹ ਦਿੱਤੀ ਤੇ ਉੱਥੇ ਫਿਰ ਇਸ ਦੀ ਜਿਹੜੀ ਉਹ ਗ੍ਰਿਫਤਾਰੀ ਜਿਹੜੀ ਉਹ ਹੋਈ ਸੀਗੀ। ਸੋ ਇਹ ਗੋਸਟ ਗਨਸ ਬਣਾ ਕੇ ਇਸਨੇ ਇਸ ਘਟਨਾ ਨੂੰ ਜਿਹੜਾ ਉਹ ਅੰਜਾਮ ਜਿਹੜਾ ਉਹ ਦਿੱਤਾ ਹੈਗਾ ਆ। ਗੋਸਟ ਗਨ ਉਹ ਹੁੰਦੀ ਜਿਹਦਾ ਕੋਈ ਸੀਰੀਅਲ ਨੰਬਰ ਨਾ ਹੋਵੇ। ਕਈ ਵਾਰੀ ਕੀ ਹੁੰਦਾ ਵੀ ਇਕੱਲੇ ਪੁਰਜੇ ਹੀ ਜਿਹੜੇ ਉਹ ਤੁਸੀਂ ਵੱਖ-ਵੱਖ ਲੈ ਕੇ ਉਹਨਾਂ ਨੂੰ ਅਸੈਂਬਲ ਕਰਕੇ ਗਨ ਜਿਹੜੀ ਉਹ ਬਣਾ ਲੈਂਦੇ ਆ, ਫਾਇਰ ਆਰਮ ਬਣਾ ਲੈਂਦੇ ਆ, ਤੇ ਇਹਨੇ ਜਿਹੜਾ 3D ਪ੍ਰਿੰਟਰ ਦੀ ਵੀ ਵਰਤੋਂ ਜਿਹੜੀ ਉਹ ਕੀਤੀ ਸੀਗੀ। ਸੋ ਕਾਫੀ ਪ੍ਰੈਵਲੈਂਟ ਨੇ ਜਿਹੜੀਆਂ ਇਹ ਗੋਸਟ ਗਨਸ। 1990 ਤੋਂ ਬਾਅਦ ਦੇ ਵਿੱਚ ਇਹ ਕਹਿੰਦੇ ਵੀ US ਦੇ ਵਿੱਚ ਬਹੁਤ ਜ਼ਿਆਦਾ ਦਿਖਣ ਲੱਗੀਆਂ ਸੀਗੀਆਂ, ਤੇ ਜਿਹੜੀ ATF ਵਾਲੇ ਆ ਉਹ ਦੱਸਦੇ ਆ, ਕਹਿੰਦੇ ਵੀ ਹੁਣ ਤੱਕ ਲਾ ਐਨਫੋਰਸਮੈਂਟ ਨੇ 45,000 ਤੋਂ ਵੱਧ ਜਿਹੜੀਆਂ ਗੋਸਟ ਗਨਸ ਆ ਉਹਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਆ, ਪਰ ਇਹ ਮੰਨਿਆ ਜਾਂਦਾ ਵੀ ਸ਼ਾਇਦ ਇਸ ਤੋਂ ਵੀ ਜ਼ਿਆਦਾ ਇਸ ਟਾਈਮ ਸਰਕੂਲੇਸ਼ਨ ਦੇ ਵਿੱਚ ਹੋ ਸਕਦੀਆਂ ਨੇ।